ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 4 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਹਰਜੋਤ ਸਿੰਘ ਜੀ, ਜਿਸ ਮਾਮਲੇ ਵਿੱਚ ਇਸ ਟਾਈਮ ਸਾਰੇ ਜਾਣਿਆਂ ਦੀ ਨਜ਼ਰ ਟਿਕੀ ਹੋਈ ਆ। ਮਰਸੈਟ ਦੇ ਵਿੱਚ ਕੱਲ ਤੋਂ ਜਿਹੜਾ ਅਗਵਾ ਕੀਤੇ ਨੇ ਪੰਜਾਬੀ ਪਰਿਵਾਰ, ਜਿਸ ਦੇ ਵਿੱਚ ਇੱਕ 8 ਮਹੀਨਿਆਂ ਦੀ ਜਿਹੜੀ ਬੱਚੀ ਆ, ਉਸ ਦੇ ਨਾਲ ਉਸਦੇ ਮਾਤਾ ਪਿਤਾ ਤੇ ਉਸਦਾ ਜਿਹੜਾ ਤਾਇਆ ਜਿਸ ਨੂੰ ਅਗਵਾ ਕੀਤਾ ਹੈ, ਉਸ ਮਾਮਲੇ ਵਿੱਚ ਪੁਲਿਸ ਨੇ ਅਪਡੇਟ ਦਿੰਦਿਆਂ ਹੋਇਆ ਜਿਹੜਾ ਇਹ ਦੱਸਿਆ ਆ ਵੀ ਹਸੂਸ ਮੈਨੂਅਲ ਸਲਗਾਡੋ 48 ਸਾਲਾਂ ਦਾ, ਜਿਸ ਨੂੰ ਇਹਨਾਂ ਨੇ ਕਥਿਤ ਤੌਰ ਦੇ ਉੱਤੇ ਦੱਸਿਆ ਵੀ ਸਰਵੇਲੈਂਸ ਫੋਟੋ ਜਿਹੜੀ ਆ ਇਸ ਦੀ ਸੀਗੀ ਜਦੋਂ ਇਹ ਪਰਿਵਾਰ ਨੂੰ ਇਹਨੇ ਕਿਡਨੈਪ ਕੀਤਾ ਹੈ ਉਸ ਤੋਂ ਬਾਅਦ ਦੇ ਵਿੱਚ। ਤੇ ਸਲਗਾਡੋ ਨੂੰ ਇਹਨਾਂ ਨੇ ਪਹਿਲਾਂ ਆਇਡੈਂਟੀਫਾਈ ਕੀਤਾ ਸੀ ਅੱਜ ਦੁਪਹਿਰੇ, ਤੇ ਫਿਰ ਹੁਣੇ ਲੇਟੈਸਟ ਅਪਡੇਟ ਜਿਹੜੀ ਮਰਸੈਟ ਕਾਊਂਟੀ ਵੱਲੋਂ ਇਹ ਆ ਰਹੀ ਆ ਵੀ ਇਸ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਿਰਾਸਤ 'ਚ ਇਹਨੂੰ ਇਸ ਤਰੀਕੇ ਦੇ ਨਾਲ ਲਿਆ ਗਿਆ, ਇਸਨੇ ਖੁਦ ਨੂੰ ਮਾਰਨ ਦੀ ਜਿਹੜੀ ਆਤਮ ਹੱਤਿਆ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਇਸ ਟਾਈਮ ਕ੍ਰਿਟੀਕਲ ਕੰਡੀਸ਼ਨ 'ਚ ਆ, ਪਰ ਇਸ ਟਾਈਮ ਪੁਲਿਸ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਜ਼ੇਰੇ ਇਲਾਜ ਰੱਖਿਆ ਹੋਇਆ ਵੀ ਤਾਂ ਜੋ ਕੋਈ ਉਗ ਸੁਗ ਪਰਿਵਾਰ ਦੀ ਪਤਾ ਲੱਗ ਸਕੇ। ਜੀ ਬਿਲਕੁਲ, ਜੋ ਖਬਰਾਂ ਆਈਆਂ ਹੈਗੀਆਂ ਆ ਉਹਨਾਂ ਦੇ ਮੁਤਾਬਕ ਸਲਗਾਡੋ ਨੂੰ ਅਰੈਸਟ ਕਰ ਲਿਆ ਗਿਆ ਜਦੋਂ ਉਸਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਹ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ। ਇਸ ਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਮੁਤਾਬਕ ਉਹਨਾਂ ਨੇ ਜੋ ਪੰਜਾਬੀ ਪਰਿਵਾਰ ਦੇ 4 ਜਾਣੇ ਆ, ਜਿਨ੍ਹਾਂ ਦੇ ਵਿੱਚ ਰੂਹੀ ਢੇਰੀ ਬੱਚਾ ਆ 8 ਮਹੀਨਿਆਂ ਦਾ, ਜਸਲੀਨ ਕੌਰ 27 ਸਾਲਾਂ ਦੀ ਉਹਦੀ ਮਦਰ, ਜਸਦੀਪ ਸਿੰਘ 36 ਸਾਲਾਂ ਦਾ ਉਹਦਾ ਡੈਡ, ਤੇ ਅਮਨਦੀਪ ਸਿੰਘ 39 ਸਾਲਾਂ ਦਾ ਉਹ ਬੱਚੇ ਦਾ ਤਾਇਆ। ਇਹ 4 ਜਾਣੇ ਮਿਸਿੰਗ ਆ। ਇਸ ਫੈਮਿਲੀ ਦੇ ਬਾਰੇ ਸ਼ੈਰਿਫ ਡਿਪਾਰਟਮੈਂਟ ਨੇ ਕੋਈ ਵੀ ਜਿਹੜੀ ਆ ਉਗ ਸੁਗ ਨਹੀਂ ਦਿੱਤੀ ਹੈਗੀ, ਪਰ ਜੋ ਸਸਪੈਕਟ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਅਸੂਜ਼ ਮੈਨੂਅਲ ਸਲਗਾਡੋ 48 ਸਾਲਾਂ ਦਾ, ਉਸ ਨੂੰ ਅਰੈਸਟ ਕਰ ਲਿਆ ਗਿਆ ਆ। ਹਜੇ ਵੀ ਜੋ ਸ਼ੈਰਿਫ ਡਿਪਾਰਟਮੈਂਟ ਆ ਉਹ ਕਹਿ ਰਹੇ ਆ ਵੀ ਜੇ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਹੋਵੇ ਤਾਂ ਮਰਸਡ ਕਾਉਂਟੀ ਦੀ ਟਿਪ ਲਾਈਨ ਆ ਜੋ 209 385 7547 2093857547 ਉੱਥੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਤੇ ਟਿਪ ਕੌਨਫੀਡੈਂਸ਼ੀਅਲ ਰਹੂਗੀ। ਬਾਕੀ ਇਸ ਸਾਰੇ ਬਾਰੇ ਜੋ ਮਰਸਡ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਦਾ ਆਫਿਸ ਕੱਲ ਨੂੰ ਯਾਨੀ ਕਿ ਅਕਤੂਬਰ 5 2022 ਨੂੰ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਆ ਮਰਸਡ ਕਾਉਂਟੀ ਬੋਰਡ ਚੈਂਬਰਸ ਦੇ ਵਿੱਚ, ਤੇ ਉੱਥੇ ਉਹ ਹੋਰ ਜੋ ਡਿਟੇਲ ਆ ਇਸ ਕਿਡਨੈਪਿੰਗ ਦੇ ਬਾਰੇ, ਬਹੁਤ ਹੀ ਜੋ ਇਹ ਦੁਖਦਾਈ ਘਟਨਾ ਹੈਗੀ ਆ ਇਕੱਲਾ ਪੰਜਾਬੀ ਪਰਿਵਾਰ ਨਹੀਂ, ਪੂਰੇ ਪੰਜਾਬੀਆਂ ਦੇ ਲਈ, ਕਿਉਂਕਿ ਬੜੀ ਹੈਰਾਨੀ ਦੀ ਗੱਲ ਆ ਰਾਜਕਨਵੀਰ ਸਿੰਘ ਜੀ, ਸੈਂਟਰਲ ਵੈਲੀ ਜਿੱਥੇ ਸਭ ਤੋਂ ਵੱਧ ਵਸੋਂ ਪੰਜਾਬੀਆਂ ਦੀ ਹੈਗੀ ਆ, ਜੇ ਦੇਖਿਆ ਜਾਵੇ ਪੂਰੇ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ, ਤੁਸੀਂ ਸਟਾਕਟਨ ਤੋਂ ਲੈ ਕੇ ਮਰਸਡ ਤੱਕ, ਫ੍ਰਿਜ਼ਨੋ ਤੱਕ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਆ। ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕਿੰਗ, ਗੈਸ ਸਟੇਸ਼ਨ ਬਿਜ਼ਨਸ ਦੇ ਵਿੱਚ ਹੈਗੇ ਆ, ਪਰ ਬੜੀ ਹੈਰਾਨੀ ਦੀ ਗੱਲ ਆ ਇਸ ਟਾਈਮ 30 ਘੰਟੇ ਤੋਂ ਵੱਧ ਦਾ ਵੀ ਸਮਾਂ ਹੋ ਗਿਆ ਉਹਨਾਂ ਨੂੰ ਕਿਡਨੈਪ ਕੀਤਿਆਂ ਨੂੰ, ਤੇ ਕਿਸੇ ਤਰ੍ਹਾਂ ਦੀ ਕੋਈ ਉਗ ਸੁਗ ਨਹੀਂ ਲੱਗ ਰਹੀ ਹੈਗੀ। ਜੀ ਬਿਲਕੁਲ, ਕਹਿੰਦੇ ਆ ਵੀ ਇਸ ਹਸੂਸ ਸਲਗਾਡੋ ਨੇ ਜਿਹੜੇ ਪੀੜਤ ਸੀਗੇ ਉਹਨਾਂ ਦਾ ATM ਕਾਰਡ ਇੱਕ ਬੈਂਕ ਦੇ ਵਿੱਚ ਜਿਹੜਾ ਸਿਟੀ ਆਫ ਅਟਵਾਟਰ ਦੇ ਵਿੱਚ ਆ,
ਉੱਥੇ ਜਿਹੜਾ ਵਰਤਿਆ, ਉੱਥੇ ਬੈਂਕ ਦਾ ਏਟੀਐਮ ਕਾਰਡ ਵਰਤਦੇ ਦੀ ਉਸਦੀ ਤਸਵੀਰ ਜਿਹੜੀ ਆ ਏਟੀਐਮ ਨੇ ਖਿੱਚ ਲਈ ਸੀਗੀ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਜਿਹੜਾ ਇਹ ਸ਼ੱਕ ਪਿਆ ਸੀਗਾ ਵੀ ਇਹ ਪਰਸਨ ਆਫ ਇੰਟਰਸਟ POI ਹੋ ਸਕਦਾ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ। ਕਹਿੰਦੇ ਵੀ ਇਸ ਤੋਂ ਪਹਿਲਾਂ ਲਾ ਐਨਫੋਰਸਮੈਂਟ ਉਸ ਨੂੰ ਜਿੰਦਿਆਂ ਫੜਨ ਦੀ ਕੋਸ਼ਿਸ਼ ਕਰਦੀ, ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਤੇ ਪਰ ਉਸ ਨੂੰ ਹੁਣ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ ਤੇ ਮੈਡੀਕਲ ਅਟੈਂਸ਼ਨ ਜਿਹੜੀ ਉਸ ਨੂੰ ਦਿੱਤੀ ਜਾ ਰਹੀ ਆ, ਹਸਪਤਾਲ ਦੇ ਵਿੱਚ ਮੇ ਵੀ ਦਾਖਲ ਆ ਤੇ ਹੈ ਦੀ ਕ੍ਰਿਟੀਕਲ ਕੰਡੀਸ਼ਨ। ਪਰਿਵਾਰ ਦੇ ਬਾਰੇ ਅਜੇ ਕੁਝ ਵੀ ਪਤਾ ਜਿਹੜਾ ਆ ਉਹ ਨਹੀਂ ਲੱਗਾ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਸ ਦਾ ਪਤਾ ਲਾਉਣ ਦੇ ਲਈ ਲੋਕਾਂ ਨੂੰ ਅਜੇ ਵੀ ਇਹਨਾਂ ਨੇ ਟਿਪ ਲਾਈਨ ਓਪਨ ਰੱਖੀ ਹੈਗੀ ਆ ਵੀ ਤਾਂ ਜੋ ਕੁਛ ਜਿਹੜਾ ਆ ਪਤਾ ਲੱਗ ਸਕੇ। ਸੋ ਪੂਰੇ ਕੈਲੀਫੋਰਨੀਆ ਨੂੰ ਹਿਲਾ ਦੇਣ ਵਾਲੀ ਇਹ ਜਿਹੜੀ ਘਟਨਾ ਇਸ ਟਾਈਮ ਦੇਖ ਰਹੇ ਆ, ਇਹ ਬਹੁਤ ਘੱਟ ਹੁੰਦਾ ਆ ਵੀ ਪੂਰੇ ਦਾ ਪੂਰਾ ਪਰਿਵਾਰ ਇਦਾਂ ਅਗਵਾ ਕਰ ਲਿਆ ਜਾਵੇ। ਤੇ ਮੰਦਭਾਗੀ ਵਾਲੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਸ ਵਾਰ ਪੀੜਤ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਜਿਹੜਾ ਉਹ ਆ ਜਿਨ੍ਹਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਤੇ ਬਾਕੀਆਂ ਦੀ ਉਮਰ ਵੀ ਕੋਈ ਬਹੁਤੀ ਨਹੀਂ ਆ, ਮੈਕਸਿਮਮ 39 ਸਾਲ ਤੱਕ ਦੀ ਉਮਰ ਵਾਲੇ ਆ। ਟਰੱਕਿੰਗ ਬਿਜ਼ਨਸ ਦੇ ਨਾਲ ਇਹ ਪਰਿਵਾਰ ਜੁੜਿਆ ਆ। ਜਦੋਂ ਕੱਲ ਇਸ ਦੇ ਬਾਰੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਸੀ ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ, ਉਸ ਦੇ ਵਿੱਚ ਥੱਲੇ ਕਈਆਂ ਨੇ ਜਿਹੜਾ ਉਹ ਲਿਖਿਆ ਸੀਗਾ ਹਰਜੋਤ ਜੀ ਵੀ ਇਸ ਨੂੰ ਤਾਂ ਇਹ ਜਿਹੜੀ ਕੁੜੀ ਆ ਜਸਦੀਪ ਕੌਰ ਆ ਜਿਹੜੀ ਇਸ ਟਾਈਮ ਅਗਵਾ ਆ, ਉਹ ਨਾਲ ਹੀ ਜਿਹੜੇ ਉਸਦੇ ਐਜ਼ ਏ ਨਰਸ ਜਿਹੜੀ ਉਹ ਕਿਤੇ ਕੰਮ ਕਰਦੀ ਹੈ, ਸੋ ਉਸਦੇ ਕੋ ਵਰਕਰਸ ਨੇ ਵੀ ਉਹਨਾਂ ਦੀ ਜਿਹੜੀ ਉਹ ਸ਼ਨਾਖਤ ਕੀਤੀ ਸੀਗੀ। ਸੋ ਹੁਣ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ ਵੀ ਮੋਟਿਵ ਕੀ ਸੀਗਾ, ਅਸਲੀ ਵਿਕਟਮ ਕੀ ਆ, ਕਿੱਦਾਂ ਆ, ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਇਹ ਪਰਿਵਾਰ ਜਿਹੜਾ ਆ ਉਹ ਸੰਬੰਧਿਤ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਟਾਂਡਾ ਉੜਮੁੜ ਦੇ ਹਾਰਸੀ ਪਿੰਡ ਨਾਲ ਸੰਬੰਧਿਤ ਜਿਹੜੇ ਆ ਇਹ ਦੱਸੇ ਜਾਂਦੇ ਆ। 8 ਮਹੀਨੇ ਦੀ ਇਹ ਜਿਹੜੀ ਬੱਚੀ ਆ ਉਸਦੇ ਮਾਤਾ ਪਿਤਾ ਤੇ ਨਾਲ ਜਿਹੜਾ ਬੱਚੀ ਦਾ ਜਿਹੜਾ ਹੋਤਾ ਆ ਕਹਿ ਸਕਦੇ ਆ ਅਮਨਦੀਪ ਸਿੰਘ, ਉਸ ਨੂੰ ਇਸ ਟਾਈਮ ਲੱਭ ਰਹੇ ਆ। ਪੁਲਿਸ ਵਾਲੇ ਜਿਹੜੇ ਆ ਸ਼ੈਰਿਫ ਵਾਲੇ ਸਾਰੇ ਜਾਣੇ ਸਾਰੇ ਪਰਿਵਾਰ ਵਾਲੇ ਆ ਉਹ ਇਸ ਨੂੰ ਲੱਭ ਰਹੇ ਆ। ਇਸ ਮਾਮਲੇ ਵਿੱਚ ਜਿਹੜੀ ਹੋਰ ਜਾਣਕਾਰੀ ਆ ਉਹ ਕੱਲ ਨੂੰ ਸਵੇਰੇ ਪ੍ਰੈਸ ਕਾਨਫਰੰਸ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਰੱਖੀ ਆ ਸਵੇਰੇ 10 ਵਜੇ। ਸੋ ਜੋ ਦੱਸਣਗੇ ਫਿਰ ਉਦੋਂ ਉਸ ਟਾਈਮ ਦੇ ਉੱਤੇ ਆਪਾਂ ਆਪਣੇ ਸਰੋਤਿਆਂ ਦੇ ਨਾਲ ਵੀ ਜਿਹੜਾ ਉਹ ਸ਼ੇਅਰ ਕਰਾਂਗੇ ਵੀ ਕੀ ਹੋਇਆ ਆ। ਪਰ ਇਸ ਮਾਮਲੇ ਵਿੱਚ ਅਪਰਾਧ ਕਰਨ ਵਾਲਾ ਗਵਾਹਕਰਤਾ ਹਸੂਸ ਮੈਨੂਅਲ ਸਲਗਾਡੋ ਇਸ ਟਾਈਮ ਇਹੀ ਮੰਨਿਆ ਜਾ ਰਿਹਾ ਵੀ ਇਸੇ ਨੇ ਕੀਤਾ ਆ, ਕੀ ਇਹਦਾ ਕੋਈ ਸਾਥੀ ਸੀਗਾ, ਇਕੱਲੇ ਨੇ ਕੀਤਾ ਆ, ਕਿਵੇਂ ਹੋਇਆ ਆ, ਇਸ ਦੇ ਅਜੇ ਸਵਾਲ ਬਾਕੀ ਨੇ ਤੇ ਅਜੇ ਵੀ ਉਸ ਪਰਿਵਾਰ ਦੇ ਵਾਪਸ ਸੁਰੱਖਿਅਤ ਵਾਪਸ ਆਉਣ ਦੀਆਂ ਅਰਦਾਸਾਂ ਸਾਰੇ ਜਾਣੇ ਕਰ ਰਹੇ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਇਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ। ਪੂਰਾ ਪਰਿਵਾਰ ਆਪਣੇ ਘਰ ਦੇ ਵਿੱਚ ਸੁੱਖੀ ਸਾਂਦੀ ਵਾਪਸ ਆ ਜਾਵੇ, ਆਪਾਂ ਸਾਰੇ ਜਣੇ ਅਰਦਾਸ ਕਰੀਏ। ਜੀ ਹਰਜੋਤ ਸਿੰਘ ਜੀ ਅੱਜ ਕੁਛ ਇੱਦਾਂ ਕਹਿ ਲਓ ਵੀ ਖਬਰਾਂ ਇੱਦਾਂ ਦੀਆਂ ਹੀ ਆ। ਸੈਂਟਰਲ ਵੈਲੀ ਚੋਂ ਇੱਕ ਹੋਰ ਮਾੜੀ ਖਬਰ ਇਸ ਲਈ ਵੀ ਇੱਕ ਹੋਰ ਆ ਰਹੀ ਆ, ਜਿਹੜਾ ਸੀਰੀਅਲ ਕਿਲਰ ਦਾ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਆ ਸਟਾਕਟਨ ਦੇ ਵਿੱਚ, ਉਸ ਦੇ ਬਾਰੇ ਲੇਟੈਸਟ ਅਪਡੇਟ ਇਹ ਆ ਰਹੀ ਆ ਵੀ ਸ਼ਾਇਦ ਇੱਕ ਹੋਰ ਜਾਣੇ ਦੀ ਜਿਹੜੀ ਇਸਨੇ ਕਤਲ ਕੀਤਾ ਹੋਵੇ। ਸਟਾਕਟਨ ਦੇ ਸੀਰੀਅਲ ਕਿਲਰ ਦੀ ਇਸ ਵਾਰ ਓਕਲੈਂਡ ਦੇ ਵਿੱਚ ਹੋਈ ਹੋਮਿਸਾਈਡ ਆ, ਉਸ ਦੇ ਨਾਲ ਜੋੜ ਕੇ ਪੁਲਿਸ ਜਿਹੜੀ ਉਹ ਦੱਸ ਰਹੀ ਆ। ਕੱਲ ਤੱਕ 5 ਜਾਣੇ ਇਸ ਸਟਾਕਟਨ ਦੇ ਸੀਰੀਅਲ ਕਿਲਰ ਜਿਹੜਾ ਦੱਸਿਆ ਜਾਂਦਾ ਆ ਵੀ ਉਸ ਦੇ ਹੱਥੀਂ ਮਾਰੇ ਗਏ ਆ, ਪਰ ਅੱਜ ਓਕਲੈਂਡ ਦੀ ਇੱਕ ਹੋਰ ਮੌਤ ਆ ਇਸ ਮਾਮਲੇ ਦੇ ਨਾਲ ਜੋੜ ਕੇ ਦੱਸੀ ਜਾ ਰਹੀ ਹੈ। ਕਹਿੰਦੇ ਵੀ ਇਹ ਨਦਰਨ ਕੈਲੀਫੋਰਨੀਆ ਦੀ ਇੱਕ ਜਿਹੜੀ ਉਹ ਔਰਤ ਹੈਗੀ ਆ ਜਿਸ ਨੇ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਹੋਵੇ। ਉਸ ਦੀਆਂ ਵੀ ਕੁਝ ਕਹਿੰਦੇ ਵੀ ਪਰਸਨ ਆਫ ਇੰਟਰਸਟ ਜਿਹੜਾ ਇਸ ਟਾਈਮ ਸਟਾਕਟਨ ਦੀ ਜਿਹੜੀ ਸੀਰੀਅਲ ਕਿਲਿੰਗ ਆ ਉਸ ਦੇ ਵਿੱਚ ਉਹਨਾਂ ਨੇ ਵੀਡੀਓ ਜਾਰੀ ਕੀਤੀਆਂ, ਕਾਲੇ ਰੰਗ ਦੇ ਕੱਪੜੇ ਜਿਹੜੇ ਪਾਏ ਆ, ਸਿਰ ਤੇ ਟੋਪੀ ਬੀਨੀ ਜਿਹੜੀ ਆ ਉਹ ਲਈ ਹੈਗੀ ਆ। ਸੋ ਉਹ ਸੈਨ ਮਕੀਨ ਕਾਉਂਟੀ ਦੇ ਦੁਆਰਾ ਜਿਹੜਾ ਆ ਉਹ ਦੱਸਿਆ ਗਿਆ। ਸੋ ਹੋ ਸਕਦਾ ਵੀ ਕੋਈ ਹੋਰ ਵੀ ਪੁਰਾਣੇ ਮਾਮਲਿਆਂ ਦੇ ਵਿੱਚ ਇਸ ਕਾਤਲ ਦਾ ਨਾਮ ਉਸ ਦੇ ਨਾਲ ਜਿਹੜਾ ਉਹ ਜੁੜ ਸਕਦਾ ਵੀ ਇਸੇ ਦੇ ਦੁਆਰਾ ਜਿਹੜਾ ਆ ਉਹ ਕਤਲ ਕੀਤੇ ਹੋਣ। ਪਰ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਤੱਕ
6 ਕਤਲ ਜਿਹੜੇ ਆ ਇਸ ਸੀਰੀਅਲ ਕਿਲਰ ਦੇ ਨਾਲ ਜਿਹੜੇ ਉਹ ਇਸ ਟਾਈਮ ਜੁੜ ਰਹੇ ਜੀ। ਹੈਗੇ ਆ। ਸਰੋਤਿਆਂ ਵਾਸਤੇ ਇਹ ਸਟਾਕਟਨ ਵੀ ਬਹੁਤ ਵੱਡਾ ਸ਼ਹਿਰ ਹੈਗਾ, ਜਿਹਦੀ ਪੋਪੂਲੇਸ਼ਨ 3,20,000 ਦੇ ਕਰੀਬ ਆ। ਪੰਜਾਬੀਆਂ ਲਈ ਸਿੱਖਾਂ ਦਾ ਸਭ ਤੋਂ ਪੁਰਾਣਾ ਗੁਰੂ ਘਰ ਸਟਾਕਟਨ ਆ, 1912 ਦੇ ਲਾਗੇ-ਛਾਗੇ ਦਾ ਬਣਿਆ ਹੋਇਆ। ਤੇ ਇਹ ਜੋ ਸੀਰੀਅਲ ਕਿਲਰ ਆ, ਕਹਿੰਦੇ ਭਈ ਇਸ ਨੇ 5 ਜਾਣੇ ਤਾਂ ਉਹਨਾਂ ਨੂੰ ਮਾਰਿਆ ਜੋ ਇਕੱਲੇ ਤੁਰ ਰਹੇ ਸੀ, ਇਕੱਲੇ ਵਾਕ ਕਰ ਰਹੇ ਸੀ। ਇੱਕ ਜਾਣਾ ਜਿਹੜਾ ਸੀ ਉਹ ਪਾਰਕਡ ਕਾਰ ਦੇ ਵਿੱਚ ਸੀਗਾ, ਇਕੱਲਾ ਬੈਠਾ। ਸੋ ਫਾਰ ਸਰਮੈਕੀਨ, ਇਹ ਕਾਉਂਟੀ ਜਿਹੜੀ ਆ ਸਰਮੈਕੀਨ ਪੈਂਦੀ ਆ। ਇਸ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਨੇ ਜੋ ਆਇਡੈਂਟੀਫਾਈ ਕੀਤੇ ਆ ਸਟਾਕਟਨ ਸੀਰੀਅਲ ਕਿਲਰ ਦੇ ਵਿਕਟਮਸ, ਉਹਨਾਂ ਦੇ ਵਿੱਚ ਪੌਲ ਜਾ 35 ਸਾਲਾਂ ਦੇ ਆ, ਇਸ ਨੂੰ ਜੁਲਾਈ 8 ਨੂੰ ਮਾਰਿਆ ਗਿਆ ਸੀ। ਸੈਲਵਾਡੋਰ ਡੈਬੂਡੇ ਜੂਨੀਅਰ 43 ਸਾਲਾਂ ਦੇ ਆ, ਉਸ ਨੂੰ ਅਗਸਤ 11 ਨੂੰ ਮਾਰਿਆ ਗਿਆ ਸੀ। ਜੋਨਾਥਨ ਹਰਨਾਂਡੇਸ ਰੋਦਰੀਗਸ 21 ਸਾਲਾਂ ਦੇ ਆ, ਜੋ 30 ਅਗਸਤ ਨੂੰ ਉਸ ਨੂੰ ਮਾਰਿਆ ਗਿਆ। ਉਆਨ ਕਰੋਜ਼ 52 ਸਾਲਾਂ ਦਾ, ਉਸ ਨੂੰ 21 ਸਤੰਬਰ ਨੂੰ ਮਾਰਿਆ ਗਿਆ। ਲਾਰੈਂਸ ਲੋਪੇਜ਼ ਸੀਨੀਅਰ 54 ਸਾਲਾਂ ਦਾ, ਇਹ ਮਾਰਿਆ ਗਿਆ। ਇਹ ਜੋ ਵਿਕਟਮਸ ਆ, ਇਹਨਾਂ ਦੇ ਨਾਂ ਸਰਮਈ ਕਾਉਂਟੀ ਦੀ ਜੋ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਜਾਰੀ ਕੀਤੇ ਹੈਗੇ ਆ। ਜੀ, ਸੋ 2 ਹੋਰ ਮਾਮਲੇ ਜਿਹੜੇ ਆ ਇਸ ਸੀਰੀਅਲ ਕਿਲਰ ਦੇ ਨਾਲ ਜੋੜ ਕੇ ਜਿਹੜੇ ਉਹ ਇਸ ਟਾਈਮ ਦੇਖੇ ਜਿਹੜੇ ਉਹ ਜਾ ਰਹੇ ਆ। ਸੋ ਅੱਜ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਤਕਰੀਬਨ ਇਹੀ ਜਿਹੜੀਆਂ ਖਬਰਾਂ ਨੇ ਜਗ੍ਹਾ ਜਿਹੜੀ ਆ ਉਹ ਲੈ ਕੇ ਰੱਖੀ ਹੈਗੀ ਆ ਵੀ ਕੀ ਕੁਛ ਜਿਹੜਾ ਇਹ ਚੱਲ ਰਿਹਾ ਹੈਗਾ ਆ। ਬਾਕੀ ਭਾਈ ਥੋੜ੍ਹਾ ਕੁਛ ਠੀਕ ਹੋਵੇ ਤਾਂ ਆਪਾਂ ਜਿਹੜਾ ਕੁਛ ਗੁੱਡ ਨਿਊਜ਼ ਵੀ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਉਹ ਦੱਸ ਸਕੀਏ। ਇਹੀ ਚੀਜ਼ ਜਿਹੜੀ ਉਹ ਆਪਾਂ ਚਾਹੁੰਦੇ ਹਾਂ। ਅਗਲੀ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਚੱਲ ਰਿਹਾ ਸੋਕਾ ਆ, ਉਸ ਦੇ ਖਤਮ ਹੋਣ ਦੇ ਕੋਈ ਅਜੇ ਭਵਿੱਖ ਵਿੱਚ, ਨਜ਼ਦੀਕੀ ਭਵਿੱਖ ਵਿੱਚ ਅਸਾਰ ਨਜ਼ਰ ਨਹੀਂ ਆ ਰਹੇ। ਕਹਿੰਦੇ ਵੀ ਕੁਛ ਮੀਂਹ ਪੈਣ ਦੇ ਬਾਵਜੂਦ ਵੀ ਪਾਣੀ ਦੀ ਜਿਹੜੀ ਕਿੱਲਤ ਆ, ਘਾਟ ਆ, ਉਹ ਲਗਾਤਾਰ ਦੇਖੀ ਜਾ ਰਹੀ ਆ। ਲਾਨੀਨੀਆ ਜਿਹੜਾ ਆ ਉਸ ਦੇ ਕਰਕੇ ਪਾਣੀ ਦੀ ਜਿਹੜੀ ਸ਼ਾਰਟੇਜ ਆ ਉਹ ਹੋਰ ਵੱਧ ਰਹੀ ਆ। ਇਸ ਵਾਰ ਲੋਕ ਉਮੀਦ ਕਰ ਰਹੇ ਸੀਗੇ ਵੀ ਸ਼ਾਇਦ ਮੌਸਮ ਦੇ ਵਿੱਚ ਮੋੜਾ ਪਵੇ ਤੇ ਜ਼ਿਆਦਾ ਮੀਂਹ ਪੈਣ, ਪਰ ਭਵਿੱਖਬਾਣੀਆਂ ਮੈਟਰੀਓਲੋਜਿਸਟ ਦੇ ਦੁਆਰਾ ਜਾਂ ਜਿੰਨੇ ਵੀ ਆ ਰਹੇ ਨੇ ਵੈਦਰ ਪੈਟਰਨਸ, ਉਸ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੈਗੀ। ਜੀ। ਅਗਲੀ ਖਬਰ ਵੱਲ ਚਲੀਏ। ਇਹ ਵੀ ਲੇਟੈਸਟ ਖਬਰ ਆ ਰਹੀ ਹੈ। ਪ੍ਰੈਜ਼ੀਡੈਂਟ ਟਰੰਪ ਅੱਜ ਸੁਪਰੀਮ ਕੋਰਟ ਦੇ ਕੋਲ ਪਹੁੰਚ ਗਏ ਆ। ਮਾਰੇ ਲਾਗੋ ਸਰਚ ਜਿਹੜੀ ਹੋਈ ਸੀ, ਜਿੱਥੋਂ ਕੁਝ ਕਲਾਸੀਫਾਈਡ ਡਾਕੂਮੈਂਟਸ FBI ਵੱਲੋਂ ਸੀਜ਼ ਕੀਤੇ ਗਏ ਸੀ। ਟਰੰਪ ਉਹਨਾਂ ਦੇ ਵਕੀਲਾਂ ਨੇ ਐਮਰਜੈਂਸੀ ਰਿਕੁਐਸਟ ਸੁਪਰੀਮ ਕੋਰਟ ਤੋਂ ਮੰਗੀ ਹੈਗੀ ਆ ਇਸ ਦੇ ਵਿੱਚ ਇਨਵੋਲਵ ਹੋਣ ਦੇ ਲਈ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲੀ ਕੋਰਟ ਤੋਂ ਮੰਗਿਆ ਹੈਗਾ 100 ਦੇ ਕਰੀਬ ਜੋ ਮਾਰਕ ਕੀਤੇ ਗਏ ਕਲਾਸੀਫਾਈਡ ਡਾਕੂਮੈਂਟ ਸੀਗੇ, ਜਿਹੜੇ ਕਿ ਇੱਕ ਸਪੈਸ਼ਲ ਮਾਸਟਰ ਰਿਵਿਊ ਦੇ ਅੰਡਰ ਹੈਗੇ ਆ। ਸੋ ਇਸ ਰਿਕੁਐਸਟ ਨੂੰ ਦੇਖੋ ਵੀ ਸੁਪਰੀਮ ਕੋਰਟ ਗ੍ਰਾਂਟ ਕਰਦੀ ਆ ਜਾਂ ਇਹਦੇ ਉੱਤੇ ਅੱਗੇ ਕੀ ਹੁੰਦਾ। ਕਹਿੰਦੇ ਈਵਨ ਦੋ ਪ੍ਰੈਜ਼ੀਡੈਂਟ ਟਰੰਪ ਸੁਪਰੀਮ ਕੋਰਟ ਤੋਂ ਇਹ ਨਹੀਂ ਮੰਗ ਰਿਹਾ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਸ ਨੂੰ ਬਲੌਕ ਕੀਤਾ ਜਾਵੇ। ਸੋ ਜਸਟਿਸ ਕਲੈਰੈਂਸ ਥਾਮਸ ਉਹਨਾਂ ਨੇ ਟਰੰਪ ਉਹਨਾਂ ਦੀ ਜੋ ਐਪਲੀਕੇਸ਼ਨ ਆ ਉਹ ਰਿਸੀਵ ਕੀਤੀ ਹੈਗੀ ਆ। ਅਗਲੀ ਖਬਰ ਆਪਣੇ ਗਵਾਂਢੀ ਮੁਲਕ ਤੋਂ ਵੀ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ। ਕਿਰਨ ਢੇਸੀ ਦੇ ਕਤਲ ਮਾਮਲੇ ਵਿੱਚ ਅਪਡੇਟ ਜਿਹੜੀ ਉਹ ਦੇਖੀ ਗਈ ਹੈ। ਸਰੀ ਦੀ ਰਹਿਣ ਵਾਲੀ ਕਿਰਨ ਢੇਸੀ, ਉਸ ਦੇ ਕਤਲ ਮਾਮਲੇ 'ਚ ਐਕਸੈਸਰੀਜ਼ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖੇ ਜਾ ਰਹੇ 2 ਜਾਣਿਆਂ ਨੂੰ ਉੱਥੋਂ ਦੀ ਅਦਾਲਤ ਨੇ ਬਰੀ ਕੀਤਾ ਹੈ। ਗੁਰਵਿੰਦਰ ਸਿੰਘ ਦਿਓ ਤੇ ਤਲਵਿੰਦਰ ਸਿੰਘ ਖੁਨਖੁਨ, ਉਸ ਨੂੰ ਬਰੀ ਕੀਤਾ ਹੈ। ਕਿਰਨ ਢੇਸੀ ਕਤਲ ਮਾਮਲੇ 'ਚ ਹਰਜੋਤ ਸਿੰਘ ਦਿਓ ਨੇ ਜਿਹੜੇ ਆਪਣੇ ਦੋਸ਼ ਆ ਉਹ ਕਬੂਲੇ ਸਨ। ਦੋਸ਼ਾਂ ਤੋਂ ਜਿਹੜਾ ਹੁਣ ਗੁਰਵਿੰਦਰ ਸਿੰਘ ਦਿਓ ਤੇ ਨੂੰ ਬਰੀ ਕੀਤਾ ਗਿਆ। ਇਹ ਹਰਜੋਤ ਦਿਓ ਦਾ ਜਿਹੜਾ ਉਹ ਭਰਾ ਆ। ਤਲਵਿੰਦਰ ਸਿੰਘ ਖੁਨਖੁਨ ਇਹ ਰਿਸ਼ਤੇਦਾਰ ਸੀਗਾ ਹਰਜੋਤ ਸਿੰਘ ਦਾ, ਤੇ ਇਹਨਾਂ ਦੋਨਾਂ ਨੂੰ ਬਰੀ ਕਰਨ ਦਾ ਫੈਸਲਾ ਕਹਿੰਦੇ ਸੋਮਵਾਰ ਨੂੰ ਸੁਣਾਇਆ ਗਿਆ ਸੀਗਾ। ਹਰਜੋਤ ਸਿੰਘ ਦਿਓ ਨੂੰ ਜਿਹੜਾ ਆ ਕਿਰਨ ਢੇਸੀ ਦਾ ਜਿਸਨੇ ਕਤਲ ਦਾ, ਜਿਸ ਦੇ ਉੱਤੇ ਦੋਸ਼ ਸੀਗਾ ਵੀ ਐਕਸ ਬॉयਫ੍ਰੈਂਡ ਦੱਸਿਆ ਜਾਂਦਾ ਸੀਗਾ, ਇਸਨੇ ਇਹ ਦੋਸ਼ ਜਿਹੜੇ ਉਹ ਕਬੂਲ ਰਹੇ ਸੀ। 2017 ਦਾ ਇਹ ਕਤਲ ਦਾ ਮਾਮਲਾ ਸੀਗਾ। ਜਿਹੜਾ ਹਰਜੋਤ ਦਿਓ ਦਾ, ਉਸ ਦੇ ਵਕੀਲ ਦਾ ਕਹਿਣਾ ਵੀ ਇਸ ਕੋਲ ਬੰਦੂਕ ਸੀਗੀ ਜੋ ਕਿ ਗਲਤੀ ਦੇ ਨਾਲ
ਚੱਲ ਗਈ ਆ ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਦੀ ਗੱਡੀ ਨੂੰ ਵਿੱਚ ਇਸ ਦੀ ਲਾਸ਼ ਦੇ ਨਾਲ ਢੇਸੀ ਦੀ ਲਾਸ਼ ਦੇ ਨਾਲ ਉਸਨੂੰ ਸਾੜ ਦਿੱਤਾ ਸੀ ਤਾਂ ਜੋ ਇਸ ਦੀ ਸ਼ਨਾਖਤ ਨਾ ਹੋ ਸਕੇ, ਪਰ ਬਾਅਦ ਦੇ ਵਿੱਚ ਇਸਨੇ ਕਬੂਲੇ ਪਰ 2 ਜਿਹੜੇ ਸਾਥੀ ਦੱਸੇ ਜਾਂਦੇ ਸੀਗੇ ਉਹਨਾਂ ਨੂੰ ਅਦਾਲਤ ਨੇ ਬਰੀ ਕੀਤਾ ਆ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਨੇ ਲੋਕਾਂ ਦਾ ਧੂੰਆਂ ਕੱਢਿਆ ਪਿਆ ਹੈਗਾ ਤੇ ਕਹਿੰਦੇ ਕੈਲੀਫੋਰਨੀਆ ਦੇ ਇਲੈਕਟਡ ਆਫੀਸ਼ੀਅਲਸ ਨੇ ਆਪਣੇ ਹੱਥ ਇੱਕ ਤਰ੍ਹਾਂ ਦੇ ਨਾਲ ਇਸ ਸਬੰਧ ਦੇ ਵਿੱਚ ਖੜੇ ਕਰ ਦਿੱਤੇ ਹੈਗੇ ਆ। ਰੀਸੈਂਟਲੀ ਕੁਝ ਦਿਨਾਂ ਦੇ ਵਿੱਚ ਵੋਲਾਟਿਲਿਟੀ ਇੰਨੀ ਜ਼ਿਆਦਾ ਹੋ ਗਈ ਆ એનર્ਜੀ ਸਪਲਾਈ ਦੇ ਵਿੱਚ, ਕਹਿੰਦੇ ਪਈ ਕਈ ਜਿਹੜੀਆਂ ਆਇਲ ਰਿਫਾਈਨਰੀਜ਼ ਆ ਕੈਲੀਫੋਰਨੀਆ ਦੇ ਵਿੱਚ ਉਹ ਸ਼ਟ ਡਾਊਨ ਹੋ ਗਈਆਂ। ਮੇਨ ਕਾਰਨ ਉਹਨਾਂ ਦਾ ਮੇਨਟੇਨੈਂਸ ਵੀ ਹੈਗਾ। ਪਿਛਲੇ ਲੰਮੇ ਸਮੇਂ ਤੋਂ ਰਸ਼ੀਆ ਤੇ ਯੂਕਰੇਨ ਦੀ ਜੋ ਲੜਾਈ ਚੱਲ ਰਹੀ ਆ, ਉਹਦੇ ਸੰਬੰਧ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆਇਲ ਰਿਫਾਈਨਰੀਜ਼ ਸੀਗੀਆਂ, ਉਹਨਾਂ ਤੋਂ ਜ਼ਿਆਦਾ ਪੰਪ ਕੀਤਾ ਗਿਆ ਤੇ ਮੇਨਟੇਨੈਂਸ ਦਾ ਉਹਨਾਂ ਨੂੰ ਸਮਾਂ ਨਹੀਂ ਲੱਗਿਆ। ਕਹਿੰਦੇ 5 ਜਾਂ 6 ਪਲਾਂਟ ਜਿੱਥੋਂ ਗੈਸ ਰਿਫਾਈਨਰੀਜ਼ ਦੀ ਹੁੰਦੀ ਆ, ਰਿਫਾਈਨ ਹੁੰਦੀ ਆ, ਉੱਥੇ ਮੇਨਟੇਨੈਂਸ ਰਿਲੇਟਡ ਇਸ਼ੂ ਚੱਲ ਰਿਹਾ ਤੇ ਉਹਨਾਂ ਚੋਂ ਕਈ ਸ਼ਟ ਡਾਊਨ ਵੀ ਹੋ ਰਹੇ ਹੈਗੇ ਆ। ਸੋ ਇੱਥੋਂ ਇਹ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ 'ਚ ਗੈਸ ਦੀ ਪ੍ਰਾਈਸ ਡਾਊਨ ਜਾਊਗੀ। ਕਹਿੰਦੇ ਕੈਲੀਫੋਰਨੀਆ ਨੇ ਇਸ ਦੇ ਨਾਲ ਆਪਣੇ ਨਾਲ ਦੀਆਂ ਸਟੇਟਾਂ ਨੂੰ ਵੀ ਰਗੜਨਾ ਸ਼ੁਰੂ ਕਰ ਦਿੱਤਾ ਆ। ਨੇਵਾਡਾ, ਐਰੀਜ਼ੋਨਾ ਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਜਿੱਥੇ ਕਿ ਗੈਸ ਦੀਆਂ ਪ੍ਰਾਈਸਿਸ ਬਹੁਤ ਲੋ ਹੁੰਦੀਆਂ ਸੀਗੀਆਂ ਕੈਲੀਫੋਰਨੀਆ ਦੇ ਮੁਕਾਬਲੇ, ਘੱਟੋ ਘੱਟ $2 ਦਾ ਡਿਫਰੈਂਸ ਹੁੰਦਾ ਸੀ, ਉੱਥੇ ਵੀ ਇਹ ਗੈਸ ਦੀਆਂ ਪ੍ਰਾਈਸਿਸ ਕਾਫੀ ਜੰਪ ਕਰਨੀਆਂ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ। ਜੀ ਬਿਲਕੁਲ। ਸੋ ਕੈਲੀਫੋਰਨੀਆ ਨੂੰ ਅਜੇ ਕੋਈ ਰਾਹਤ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ, ਨਾ ਹੀ ਸੋਕੇ ਤੋਂ ਤੇ ਨਾ ਜਿਹੜੀਆਂ ਗੈਸ ਦੀਆਂ ਵੱਧ ਰਹੀਆਂ ਜਿਹੜੀਆਂ ਕੀਮਤਾਂ ਆ ਉਸ ਨੂੰ ਜਿਹੜਾ ਉਹ ਲੈ ਕੇ। ਅਗਲੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਬਿੱਲ ਆ ਜਿਸ ਨੂੰ ਸਰਬਸੰਮਤੀ ਦੇ ਨਾਲ ਦੋਨਾਂ ਹੀ ਸਦਨਾਂ ਨੇ ਕੈਲੀਫੋਰਨੀਆ ਨੇ ਪਾਸ ਕੀਤਾ ਸੀ, ਉਸ ਨੂੰ ਵੀਟੋ ਕਰ ਦਿੱਤਾ ਆ। ਇੱਥੇ ਵੈਲੀ ਦੀ ਸੈਨੇਟਰ ਮਲੀਸਾ ਹਰਟਾਡੋ ਇਸ ਨੇ ਇਹ ਬਿੱਲ ਨੂੰ ਲਿਆਂਦਾ ਸੀ ਜਿਸ ਦੇ ਨਾਲ ਬਾਹਰਲੇ ਮੁਲਕ ਦੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਉੱਤੇ ਰੋਕ ਲਗਾਈ ਜਾਣੀ ਸੀ ਵੀ ਐਗਰੀਕਲਚਰ ਦੀ ਜਿਹੜੀ ਜ਼ਮੀਨ ਆ ਉਸ ਨੂੰ ਪਰਚੇਜ਼ ਜਾਂ ਲੀਜ਼ ਕਰਨ ਦੇ ਉੱਤੇ ਰੋਕ ਹੋਊਗੀ। ਸੈਨੇਟ ਬਿੱਲ 1084 ਜਿਹੜਾ ਇਸ ਦਾ ਨਾਮ ਸੀਗਾ, ਇਹ ਅਸੈਂਬਲੀ ਦੇ ਵਿੱਚ 75-0 ਦੇ ਨਾਲ ਤੇ ਸੈਨੇਟ ਵਿੱਚ 37-0 ਦੇ ਨਾਲ ਫੁੱਲ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਗਵਰਨਰ ਨਿਊਸਮ ਦੇ ਕੋਲ ਗਿਆ, ਪਰ ਨਿਊਸਮ ਨੇ ਇਸ ਨੂੰ ਵੀਟੋ ਜਿਹੜਾ ਆ ਉਹ ਕਰ ਦਿੱਤਾ ਆ। ਸੋ ਵੀਟੋ ਕਰਦੇ ਹੋਏ ਉਹਨਾਂ ਨੇ ਇਹ ਮੈਸੇਜ ਜਿਹੜਾ ਉਹ ਦਿੱਤਾ ਵੀ ਜਿਹੜੀ ਇਨਫੋਰਮੇਸ਼ਨ ਕੰਪਾਈਲਿੰਗ ਪਾਰਟ ਆ ਇਸ ਬਿੱਲ ਦਾ, ਇਹ CDFE ਦੇ ਪਰਵਿਊ ਦੇ ਬਿਯੋਂਡ ਸੀਗਾ ਤੇ ਕਹਿੰਦੇ ਇਹਦੇ ਨਾਲ ਰਿਸਪੌਂਸਿਬਿਲਟੀਜ਼ ਦੇ ਵਿੱਚ ਹੋਰ ਮੁਸ਼ਕਲਾਤ ਆਉਣੀ ਸੀਗੀ। ਸੋ ਕਹਿੰਦੇ ਵੀ ਮੈਂ ਇਸ ਲਈ ਜਿਹੜਾ ਸੈਨੇਟ ਬਿੱਲ 1084 ਆ ਇਸ ਨੂੰ ਬਗੈਰ ਆਪਣੇ ਸਿਗਨੇਚਰ ਕੀਤੇ ਹੋਏ ਵੀਟੋ ਕਰਕੇ ਜਿਹੜਾ ਉਹ ਵਾਪਸ ਘੱਲ ਰਿਹਾ ਆ, ਜਿਸ ਦੇ ਨਾਲ ਫੈਡਰਲ ਲਾ ਕਹਿੰਦੇ ਵੀ ਉਹਦਾ ਰਿਕੁਆਇਰ ਕਰਦਾ ਆ ਫੋਰਨ ਗਵਰਨਮੈਂਟਸ ਨੂੰ ਵੀ ਜਿਹੜੇ ਵੀ ਕੋਈ ਐਗਰੀਕਲਚਰ ਲੈਂਡ ਦੇ ਵਿੱਚ ਉਹਨਾਂ ਦਾ ਸਪੈਸ਼ਲ ਇੰਟਰਸਟ ਹੋਊਗਾ USDA ਨੂੰ ਜਿਹੜਾ ਉਹ ਉਹਨਾਂ ਨੂੰ ਦੱਸਣਾ ਪੈਣਾ ਆ। ਪਰ ਇਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਸ ਬਿੱਲ ਦੇ ਨਾਲ ਰੋਕ ਲੱਗਣੀ ਸੀਗੀ ਕਿਸੇ ਵੀ ਗਵਰਨਮੈਂਟ ਨੂੰ, ਫੋਰਨ ਗਵਰਨਮੈਂਟ ਨੂੰ ਪਰਚੇਜ਼ ਜਾਂ ਲੀਜ਼ ਕਰਨ ਦੇ ਲਈ ਐਗਰੀਕਲਚਰ ਲੈਂਡ ਦੇ ਲਈ, ਜਿਸ ਨੂੰ ਸਾਰੇ ਜਾਣੇ ਮੰਨਦੇ ਸੀਗੇ, ਸਾਰੇ ਦੇ ਸਾਰੇ ਇਲੈਕਟਿਡ ਅਫੀਸ਼ੀਅਲ, ਪਰ ਗਵਰਨਰ ਨਿਊਸਮ ਨੇ ਉਸ ਨੂੰ ਰਿਜੈਕਟ ਕਰ ਦਿੱਤਾ। ਕੈਲੀਫੋਰਨੀਆ ਸਟੇਟ USA ਦੇ ਵਿੱਚ ਅਜਿਹੀ ਸਟੇਟ ਆ ਜਿੱਥੇ ਸਭ ਤੋਂ ਵੱਧ ਗੈਸ ਦੇ ਉੱਤੇ ਟੈਕਸ ਲਾਇਆ ਜਾਂਦਾ ਆ ਤੇ ਅੱਜ ਨਵਾਂ ਜੋ ਸਰਵੇ ਆਇਆ ਆ, ਮਨੀ ਗੀਕ ਇੱਕ ਪ੍ਰੋਫੈਸ਼ਨਲ ਫਾਈਨੈਂਸ ਵੈਬਸਾਈਟ ਆ, ਉਹਨਾਂ ਨੇ ਫੈਡਰਲ ਹਾਈਵੇ ਡਾਟਾ ਯੂਜ਼ ਕੀਤਾ ਆ ਫਿਗਰ ਆਊਟ ਕਰਨ ਲਈ ਪੂਰੇ USA ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਜੋ ਰੋਡਸ ਆ ਉਹਨਾਂ ਦੀ ਕੀ ਕੰਡੀਸ਼ਨ ਆ। ਕੈਲੀਫੋਰਨੀਆ ਸਟੇਟ ਸਭ ਤੋਂ ਥੱਲੇ ਵਾਲੇ ਨੰਬਰ ਤੇ ਆਈ ਆ, 50ਵੇਂ ਨੰਬਰ 'ਚ ਆਈ ਆ। ਜੇ 50 ਸਟੇਟਾਂ ਦੀ ਗੱਲ ਕਰੀਏ, ਕੈਲੀਫੋਰਨੀਆ ਡੈਡ ਲਾਸਟ ਨੰਬਰ ਤੇ ਆਈ ਆ। ਕਹਿੰਦੇ ਪਈ ਪੂਰੇ ਜੋ ਸੜਕਾਂ ਆ ਉਹਨਾਂ ਦੇ ਉੱਤੇ ਪੋਟ ਹੋਲਸ ਤੇ I-5 ਲੈ ਲਓ, SR-50, ਬਹੁਤ ਸਾਰੇ ਜਿਹੜੇ ਹਾਈਵੇਜ਼ ਆ, ਲੋਕਲ ਸਟੇਟ ਹਾਈਵੇਜ਼ ਆ, ਉਹਨਾਂ ਦਾ ਬੁਰਾ ਹਾਲ ਆ ਇਸ ਵੇਲੇ ਦੇ ਵਿੱਚ। ਫੈਡਰਲ ਹਾਈਵੇ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਕਹਿੰਦੇ ਪਈ ਜੇ ਸਕੋਰ 95 ਤੋਂ ਥੱਲੇ ਹੋਵੇ ਤਾਂ ਸੜਕਾਂ ਦੀ ਕੰਡੀਸ਼ਨ ਗੁੱਡ ਗਿਣੀ ਜਾਂਦੀ ਆ। 95 ਤੋਂ 175 ਦੇ ਵਿੱਚ ਹੋਵੇ ਤਾਂ ਕਹਿੰਦੇ ਪਈ ਐਕਸੈਪਟੇਬਲ ਹੈਗਾ।
ਇਸ ਤੋਂ ਉੱਪਰ ਜੇ ਗਿਣਿਆ ਜਾਵੇ ਤੇ ਕਹਿੰਦੇ ਵੀ ਉਸ ਨੂੰ ਬਹੁਤ ਪੂਅਰ ਕੰਡੀਸ਼ਨ ਦੇ ਵਿੱਚ ਗਿਣਿਆ ਜਾਂਦਾ। ਕੈਲੀਫੋਰਨੀਆ ਦਾ ਰਫਨੈਸ ਇੰਡੈਕਸ 160 ਦੇ ਕਰੀਬ ਹੈਗਾ। 44% ਕੈਲੀਫੋਰਨੀਆ ਦੀਆਂ ਸੜਕਾਂ ਇਸ ਵੇਲੇ ਬਹੁਤ ਮਾੜੀ ਕੰਡੀਸ਼ਨ 'ਚ ਆ। ਇਹ ਹਾਈਐਸਟ ਨੰਬਰ ਆ ਆਫ ਐਨੀ ਸਟੇਟ। ਇਹ ਮਨੀ ਗੀਕ ਨੇ ਦੱਸਿਆ 22% ਕੈਲੀਫੋਰਨੀਆ ਸਟੇਟ ਦੀਆਂ ਸੜਕਾਂ ਗੁੱਡ ਕੰਡੀਸ਼ਨ ਦੇ ਵਿੱਚ ਹੈਗੀਆਂ ਆ। ਯਾ ਸੋ ਇਸ ਤੋਂ ਉੱਤੇ ਕੈਲੀਫੋਰਨੀਆ ਤੋਂ ਉੱਤੇ ਰੋਡ ਆਈਲੈਂਡ ਆਉਂਦਾ ਜਿਹਦਾ 100 ਜਿਹੜਾ 149 ਦੇ ਉੱਤੇ ਆ। ਸੋ 100 ਦੇ ਉੱਤੇ ਜਿਹੜਾ ਉਹ ਹੈਗਾ ਆ, ਉਹਨਾਂ ਦੀ 41% ਪੂਅਰ ਕੰਡੀਸ਼ਨ ਦੇ ਵਿੱਚ ਆ। ਸੋ ਗੁੱਡ ਜਿਹੜੀਆਂ ਸੜਕਾਂ ਦੇ ਵਿੱਚ ਫਲੋਰੀਡਾ, ਜਾਰਜੀਆ, ਜਿਨ੍ਹਾਂ ਦਾ 78 77 ਇਦਾਂ ਦਾ ਜਿਹੜਾ ਰਫਨੈਸ ਸਕੋਰ ਆ ਰਿਹਾ, ਐਲਾਬਾਮਾ ਦਾ 74 ਜਿਹੜਾ ਉਹ ਸਕੋਰ ਦੇਖੋ ਰਿਹਾ ਹੈਗਾ ਆ। ਸੋ ਨਿਊ ਹੈਮਸ਼ਾਇਰ ਸਟੇਟ ਜਿਹੜੀ ਆ ਸਭ ਤੋਂ ਬੈਸਟ ਸਟੇਟ ਆਈ ਆ, ਜਿੱਥੇ 74% ਸੜਕਾਂ ਜਿਹੜੀਆਂ ਆ ਬਹੁਤ ਐਕਸਲੈਂਟ ਕੰਡੀਸ਼ਨ ਦੇ ਵਿੱਚ ਆ। ਸੋ ਇਹ ਜਿਹੜਾ ਨਵਾਂ ਮਨੀ ਗੀਕ ਦੇ ਦੁਆਰਾ ਆਇਆ ਆ, ਇਸ ਦੇ ਵਿੱਚ ਰਫਨੈਸ ਦੇ ਵਿੱਚ ਨੰਬਰ 1 ਦੀਆਂ ਓਵਰਆਲ ਕਹੀਏ ਵੀ ਪੂਅਰ ਕੰਡੀਸ਼ਨ ਦੇ ਵਿੱਚ ਨੰਬਰ 1 ਤੇ ਗੁੱਡ ਕੰਡੀਸ਼ਨ ਦੇ ਵਿੱਚ ਕੈਲੀਫੋਰਨੀਆ ਵਾਲੇ ਜਿਹੜੇ ਉਹ ਫਾਡੀ ਰਹੇ ਨੇ। ਤੇ ਖਬਰਾਂ ਦਾ ਸਮਾਂ ਵੀ ਜਿਹੜਾ ਇੱਥੇ ਹੀ ਸਮਾਪਤੀ ਦੇ ਵੱਲ ਨੂੰ ਆ। ਤੇ ਲਗਾਤਾਰ ਦੂਸਰੇ ਦਿਨ ਅੱਜ ਜਿਹੜਾ ਸਟਾਕ ਮਾਰਕੀਟ ਆ, ਹਰਜੋਤ ਸਿੰਘ ਜੀ, ਉਹ ਟੌਪ ਦੇ ਉੱਤੇ ਜਿਹੜਾ ਉਹ ਗਿਆ ਆ। ਅੱਜ ਡਾਓ ਜੋਨਸ ਦੇ ਵਿੱਚ ਕਾਫੀ ਵੱਡਾ ਉਛਾਲ ਇੱਕ ਵਾਰੀ ਫਿਰ ਦੇਖਿਆ ਗਿਆ। 825 ਪੁਆਇੰਟ ਵਧਿਆ, ਤਕਰੀਬਨ 3%, ਤੇ ਡਾਓ ਜੋਨਸ 30,316 ਤੇ ਬੰਦ ਹੋਇਆ। S&P 3% ਵੱਧ ਕੇ 112 ਪੁਆਇੰਟ ਵਧਿਆ, 3791 ਤੇ। ਨੈਸਡੈਕ 361 ਪੁਆਇੰਟ, 3.25% ਵੱਧ ਕੇ 11,176 ਦੇ ਉੱਤੇ। ਸੋਨੇ ਦਾ ਜਿਹੜਾ ਭਾਅ ਆ $1,730 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਵਧਣੀ ਸ਼ੁਰੂ ਹੋਈ ਹੈ, ਇੱਥੇ ਵੀ $86 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਗਈ ਆ। 10 ਈਅਰ ਯੀਲਡ 3.62 ਦੇ ਉੱਤੇ ਰਹੀ ਹੈ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 20,195 ਤੇ ਇਥੀਰੀਅਮ $1,354 ਦੇ ਬਰਾਬਰ ਚੱਲ ਰਿਹਾ। ਅਮਰੀਕਾ ਦੇ ਸਿਰ ਦੇ ਉੱਤੇ $31 ਟ੍ਰਿਲੀਅਨ ਦਾ ਕਰਜ਼ਾ ਹੋ ਗਿਆ। ਟੀ ਲਾਈਕ ਟ੍ਰਿਲੀਅਨ। 2020 ਤੋਂ ਬਾਅਦ ਜਦੋਂ ਕੋਵਿਡ ਸ਼ੁਰੂ ਹੋਇਆ, $8 ਟ੍ਰਿਲੀਅਨ ਜਿਹੜਾ ਕਰਜ਼ਾ ਆ ਉਹ ਵਧਿਆ ਹੈ, ਤੇ ਪਿਛਲੇ 8 ਮਹੀਨਿਆਂ 'ਚ $1 ਟ੍ਰਿਲੀਅਨ ਵਧਿਆ ਹੈ। ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਵੀ ਬਹੁਤ ਜ਼ਿਆਦਾ ਕਰਜ਼ਾ ਵਧਿਆ ਸੀਗਾ। ਉਹ ਈਵਨ ਦੋ ਉਸ ਟਾਈਮ ਦੇ ਉੱਤੇ ਇੰਟਰਸਟ ਰੇਟ ਬੜਾ ਲੋ ਸੀ। ਸੋ ਓਵਰਆਲ ਜੇ ਦੇਖਿਆ ਜਾਵੇ, ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਸੁਪਰ ਪਾਵਰ ਆ, ਉਹਦੇ ਕੋਲ ਇਸ ਟਾਈਮ 31 ਟ੍ਰਿਲੀਅਨ ਦਾ ਕਰਜ਼ਾ ਹੈਗਾ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਤੇ ਇਸੇ ਤਰ੍ਹਾਂ $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 48 ਪੈਸੇ ਰਹੇ। ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਤੇ ਇੱਕ ਵਾਰੀ ਫਿਰ ਜੇ ਆਪਣੇ ਸਰੋਤਿਆਂ ਨੂੰ ਅਪਡੇਟ ਕਰਦੇ ਜਾਈਏ, ਜਿਹੜਾ ਪੰਜਾਬੀ ਪਰਿਵਾਰ ਨੂੰ ਮਰਸੈਟ ਕਾਊਂਟੀ ਦੇ ਵਿੱਚ ਅਗਵਾ ਕੀਤਾ ਗਿਆ ਆ, ਉਸ ਮਾਮਲੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਅਗਵਾ ਕਰਤਾ ਆ, ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਜਦੋਂ ਉਸਨੇ ਆਪਣੇ ਆਪ ਨੂੰ ਮਾਰਨ ਦੀ, ਆਤਮ ਹੱਤਿਆ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਹੁਣ ਕਸਟਡੀ 'ਚ ਆ ਤੇ ਕੰਡੀਸ਼ਨ ਉਸਦੀ ਉੱਦਾਂ ਕ੍ਰਿਟੀਕਲ ਜਿਹੜੀ ਉਹ ਦੱਸੀ ਜਾ ਰਹੀ ਆ। ਪਰਿਵਾਰ ਬਾਰੇ ਅਜੇ ਕੋਈ ਹੋਰ ਜਾਣਕਾਰੀ ਪ੍ਰਾਪਤ ਨਹੀਂ ਹੈਗੀ। ਪੁਲਿਸ ਵਾਲੇ, ਸ਼ੈਰਿਫ ਵਾਲੇ, ਹੋਰ ਬਹੁਤ ਸਾਰੀਆਂ ਜਿਹੜੀਆਂ ਸਟੇਟ ਤੇ ਫੈਡਰਲ ਏਜੰਸੀਜ਼ ਇਸ ਪਰਿਵਾਰ ਨੂੰ ਲੱਭਣ ਦੇ ਵਿੱਚ ਲੱਗੀਆਂ ਆ। ਤੇ ਸਾਰੀਆਂ ਹੀ ਏਜੰਸੀਜ਼ ਲੋਕਾਂ ਤੋਂ ਉਹਨਾਂ ਨੇ ਮੰਗ ਕੀਤੀ ਹੈ ਵੀ ਜੇ ਤੁਹਾਨੂੰ ਕਿਤੇ ਵੀ ਕੁਛ ਉਗ ਸੁਗ ਪਤਾ ਲੱਗੇ, ਕੋਈ ਵੀ ਲੀਡ ਹੋਵੇ, ਤਾਂ ਉਹ ਪਤਾ ਜਿਹੜੀ ਉਹ ਪੁਲਿਸ ਦੇ ਨਾਲ ਜਿਹੜੀ ਉਹ ਸ਼ੇਅਰ ਕਰੋ, ਤਾਂ ਜੋ ਉਸ ਲੀਡ ਨੂੰ ਫੋਲੋ ਕੀਤਾ ਜਾਵੇ। ਪੁਲਿਸ ਨੇ ਕਿਹਾ ਵੀ ਸਾਨੂੰ ਜਿਹੜੀ ਵੀ ਲੀਡ ਮਿਲ ਰਹੀ ਆ, ਅਸੀਂ ਉਸ ਨੂੰ ਫੋਲੋ ਕਰ ਰਹੇ ਹਾਂ, ਤਾਂ ਜੋ ਅਰੂਹੀ ਢੇਰੀ ਤੇ ਉਸਦੇ ਮਾਤਾ ਪਿਤਾ ਤੇ ਉਸਦਾ ਜਿਹੜਾ ਤਾਇਆ ਆ, ਉਸ ਨੂੰ ਸੁਰੱਖਿਅਤ ਵਾਪਸ ਪਰਿਵਾਰ ਨੂੰ ਜਿਹੜਾ ਉਹ ਲਿਆਂਦਾ ਜਾ ਸਕੇ। ਸੋ ਇਹ ਜੀ, ਲੇਟੈਸਟ ਬਿਲਕੁਲ। ਅਪਡੇਟ ਆ। ਮਰਸਡ ਕਾਉਂਟੀ ਦੇ ਸ਼ੈਰਿਫ ਨੇ ਥੋੜਾ ਸਮਾਂ ਹੀ ਪਹਿਲਾਂ ਸਟੇਟਮੈਂਟ ਜਾਰੀ ਕੀਤੀ ਸੀ ਭਈ ਅਸੀਂ ਜੋ ਇਹ ਪੰਜਾਬੀ ਪਰਿਵਾਰ ਆ, ਇਸ ਨੂੰ ਬਹੁਤ ਜਲਦੀ ਘਰ ਸੇਫਲੀ ਲੈ ਕੇ ਆਵਾਂਗੇ। ਸੋ ਆਪਾਂ ਇੱਕ ਵਾਰੀ ਫਿਰ ਸਾਰੇ ਸਾਡੇ ਜਿਹੜੇ ਸਰੋਤੇ ਆ, ਜ਼ਰੂਰ ਆਪਣੇ ਘਰਾਂ 'ਚ ਵੀ, ਗੁਰੂ ਘਰਾਂ 'ਚ ਵੀ ਜ਼ਰੂਰ ਇਸ ਪਰਿਵਾਰ ਦੇ ਲਈ ਅਰਦਾਸ ਕਰੋ ਕਿ ਸੁੱਖੀ ਸਾਂਦੀ ਆਪਣੇ ਘਰ ਵਾਪਸ ਆ ਜਾਣ। ਜੀ ਜੀ, ਬਿਲਕੁਲ। ਸੋ ਇਹ ਲੇਟੈਸਟ ਅਪਡੇਟ ਉਸ ਦੇ ਵਿੱਚ ਆ। ਇੱਕ ਹੋਰ ਅਪਡੇਟ ਇਸ ਦੇ ਮਾਮਲੇ ਕਿਡਨੈਪਿੰਗ ਦੇ ਵਿੱਚ ਇਹ ਆਈ ਸੀਗੀ ਵੀ ਇੱਕ ਬਲੈਕ 2020 ਈਅਰ ਦਾ ਡੋਜ ਰੈਮ ਟਰੱਕ ਆ, ਉਹ ਜਿਹੜਾ ਉਸ ਅੱਗ ਦੀ ਭੇਂਟ ਚੜਿਆ ਹੋਇਆ,
ਉਹ ਲੱਭਿਆ ਸੀਗਾ। ਇਹ ਇਨਵੈਸਟੀਗੇਸ਼ਨ ਦੀ ਸਟਾਰਟ ਆਫ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਸੀਗਾ। ਸੋ ਬਾਅਦ ਦੇ ਵਿੱਚ ਪਤਾ ਲੱਗਾ ਸੀਗਾ ਵੀ ਇਹ ਜਿਹੜਾ ਟਰੱਕ ਆ ਅਮਨਦੀਪ ਸਿੰਘ ਜਿਸ ਨੂੰ ਅਗਵਾ ਕੀਤਾ ਆ ਉਸ ਦਾ ਉਹ ਰਜਿਸਟਰਡ ਓਨਰ ਸੀਗਾ। ਸੋ ਇਹ ਇੱਕ ਪਹਿਲੋਂ ਸ਼ੁਰੂਆਤ ਦੇ ਵਿੱਚ ਅਪਡੇਟ ਸੀ। ਹੁਣ ਲੇਟੈਸਟ ਅਪਡੇਟ ਇਹੀ ਆ ਵੀ ਅਗਵਾ ਕਰਤਾ ਜਿਹੜਾ ਆ ਸਲਗਾਡੋ ਹਸੂਸ ਸਲਗਾਡੋ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਜਦ ਉਸਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਇਸ ਦਾ ਇਹਨਾਂ ਪੀੜਤਾਂ ਦਾ ਜਿਹੜਾ ATM ਕਾਰਡ ਆ ਉਸਨੇ ਸਿਟੀ ਆਫ ਅਟਵਾਟਰ ਦੇ ਵਿੱਚ ਅਗਵਾਕਰਤਾ ਨੇ ਜਿਹੜਾ ਉਹ ਵਰਤਿਆ ਸੀ ਜਿੱਥੇ ਉਸਦੀ ATM ਦੇ ਦੁਆਰਾ ਫੋਟੋ ਉਦੋਂ ਖਿੱਚ ਲਈ ਗਈ ਸੀਗੀ ਤੇ ਹੁਣ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਆ। ਤੇ ਕੱਲ ਨੂੰ ਸਵੇਰੇ ਇਹਨਾਂ ਨੇ 10 ਵਜੇ ਪੁਲਿਸ ਨੇ ਸ਼ੈਰਿਫ ਡਿਪਾਰਟਮੈਂਟ ਨੇ ਜਿਹੜੀ ਅਪਡੇਟ ਆ ਉਹ ਦੇਣੀ ਆ ਵੀ ਕੀ ਲੇਟੈਸਟ ਇਸ ਪਰਿਵਾਰ ਬਾਰੇ ਉਹਨਾਂ ਨੂੰ ਹੋਰ ਪਤਾ ਲੱਗਾ ਆ। ਸੋ ਹੋਪਫੁਲੀ ਉਸ ਦਰਮਿਆਨ ਸਵੇਰ ਦੀ ਪ੍ਰੈਸ ਕਾਨਫਰੰਸ ਹੋਣ ਦੇ ਦਰਮਿਆਨ ਤੋਂ ਲੈ ਕੇ ਵਿੱਚ ਤੱਕ ਕੁਛ ਪਤਾ ਲੱਗ ਸਕੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA।